ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਕੇਂਦਰ ਨੇ ਇੱਕ ਹੋਰ ਨਵਾਂ ਹੁਕਮ ਪਾਸ ਕਰਕੇ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੀ ਬਾਂਹ ਮਰੋੜ ਲਈ ਹੈ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਕਿ ਹਲੇ ਤੱਕ ਪੰਜਾਬ ਸਰਕਾਰ ਤਰਫੋਂ ਜਾਂ ਪੰਜਾਬ ਦੇ ਬਿਜਲੀ ਮੰਤਰੀ ਨੇ ਇਹਦੇ ਤੇ ਕੋਈ ਟਿੱਪਣੀ ਕੀਤੀ ਹੋਵੇ, ਕਿਉਂਕਿ ਉਹਨਾਂ ਦਾ ਸੋਸ਼ਲ ਮੀਡੀਆ ਸਾਰਾ ਚੈੱਕ ਕੀਤਾ, ਉਹਨਾਂ ਨੇ ਕੁਝ ਵੀ ਜਿਹੜਾ ਉਹ ਇਹਦੇ ਬਾਰੇ ਨਹੀਂ ਕਿਹਾ। ਔਰ ਦੂਜੀ ਗੱਲ ਇਹ ਹੈ ਕਿ ਕਰਜ਼ੇ ਦੇ ਝੰਬੇ ਪੰਜਾਬ ਤੇ ਕੇਂਦਰ ਨੇ ਜਿਹੜਾ ਨਵਾਂ ਹੁਕਮ ਲਾਗੂ ਕੀਤਾ ਹੈ ਉਹ ਸਗੋਂ ਹੋਰ ਬੋਝ ਪਊਗਾ ਤੇ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੀ ਬਾਂਹ ਮਰੋੜ ਲਈ ਹੈ। ਪਰ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੇ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਹਲੇ ਤੱਕ ਹਾਂ ਦਾ ਨਾਰਾ ਜਿਹੜਾ ਨਹੀਂ ਮਾਰਿਆ। ਕਲੀਨ ਐਨਰਜੀ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਹਦੇ ਤਹਿਤ ਪੰਜਾਬ ਸਰਕਾਰ ਬਿਜਲੀ ਖਰੀਦੇ ਨਾ ਖਰੀਦੇ, ਕਲੀਨ ਐਨਰਜੀ ਖਰੀਦੇ ਨਾ ਖਰੀਦੇ, ਪਰ ਸਰਟੀਫਿਕੇਟ ਲੈਣੇ ਪੈਣਗੇ ਤੇ ਬਿਜਲੀ ਵਰਤਣੀ ਪਊਗੀ। 24% ਬਿਜਲੀ, ਜਿੰਨੀ ਬਿਜਲੀ ਪੰਜਾਬ ਵਰਤਦਾ ਹੈ ਉਹ ਕਲੀਨ ਐਨਰਜੀ ਤੋਂ ਲੈਣੀ ਪਊਗੀ, ਕਾਰਪੋਰੇਟਸ ਤੋਂ ਲੈਣੀ ਪਊਗੀ, ਲਾਜ਼ਮੀ ਕੀਤਾ ਗਿਆ ਵਾ। ਤੇ ਉਹਦੇ ਤਹਿਤ ਤੁਹਾਨੂੰ ਜਿਹੜੇ ਥਰਮਲਾਂ ਦੇ ਨਾਲ ਥੋੜੇ ਸਮਝੌਤੇ ਹੋਏ ਆ, ਥਰਮਲਾਂ ਦੇ ਨਾਲ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਹੈ ਤੇ ਕੇਂਦਰ ਨੇ ਇੱਕ ਤਰੀਕੇ ਨਾਲ ਕਈ ਸੂਬਿਆਂ ਦੀ ਬਾਂਹ ਮਰੋੜ ਲਈ ਹੈ। ਪੂਰੀ ਰਿਪੋਰਟ ਕੀ ਹੈ, ਸਮਾਂ ਹੋਇਆ ਤੁਹਾਡੇ ਕੋਲੇ ਤਾਂ ਇਹ ਰਿਪੋਰਟ ਪੰਜਾਬ ਦੇ ਬਿਜਲੀ ਮੰਤਰੀ ਜਾਂ ਪੰਜਾਬ ਸਰਕਾਰ ਤੱਕ ਪਹੁੰਚਦੀ ਜ਼ਰੂਰ ਕਰ ਦਿਓ। ਕੇਂਦਰ ਸਰਕਾਰ ਨੇ ਹੁਣ ਕਲੀਨ ਐਨਰਜੀ ਦੇ ਬਹਾਨੇ ਸੂਬਾ ਸਰਕਾਰਾਂ ਦੇ ਹੱਥ ਬੰਨ੍ਹ ਦਿੱਤੇ ਨੇ, ਜਦਕਿ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੇ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਸਲ ਦੇ ਵਿੱਚ ਕਲੀਨ ਐਨਰਜੀ ਦਾ ਮਤਲਬ ਕੀ ਹੈ? ਕਲੀਨ ਐਨਰਜੀ ਦਾ ਮਤਲਬ ਇਹ ਹੈ ਕਿ ਆਉਂਦੇ ਵਰ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਥਰਮਲ ਪਲਾਂਟ ਲੱਗੇ ਆ ਉਹਨਾਂ ਨੂੰ ਬਿਨਾਂ ਬਿਜਲੀ ਲਏ ਫਿਕਸ ਚਾਰਜ ਦੇ ਰੂਪ ਦੇ ਵਿੱਚ ਵਾਧੂ ਪੈਸੇ ਦੇਣੇ ਪੈਣਗੇ। ਕੇਂਦਰੀ ਮਹਿਕਮੇ ਨੇ ਲਾਜ਼ਮੀ ਕਰ ਦਿੱਤਾ ਹੈ ਕਿ ਜਿਹੜੇ ਵਿੰਡ ਪਾਵਰ ਤੇ ਹਾਈਡਲ ਪ੍ਰੋਜੈਕਟ 2019 ਤੋਂ ਬਾਅਦ ਚਾਲੂ ਹੋਏ ਨੇ ਉਹਨਾਂ ਤੋਂ ਹੀ ਤੁਸੀਂ ਇਹ ਬਿਜਲੀ ਖਰੀਦਣੀ ਹੈ। ਅਸਲ ਦੇ ਵਿੱਚ ਕੇਂਦਰੀ ਬਿਜਲੀ ਮਹਿਕਮੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਤੇ ਇਹ ਸਿੱਧੇ ਤੌਰ ਤੇ ਸੂਬਿਆਂ ਦੇ ਬਿਜਲੀ ਰੈਗੂਲੇਟਰਾਂ ਤੇ ਸਿੱਧਾ ਹੱਲਾ ਜਾਪਦੇ ਨੇ, ਜਿਨ੍ਹਾਂ ਤੋਂ ਆਜ਼ਾਦਾਨਾ ਹੱਕ ਹੋ ਕੇ ਬੰਦਸ਼ਾਂ ਦੇ ਵਿੱਚ ਜਕੜ ਦਿੱਤਾ ਗਿਆ, ਕਿਉਂਕਿ ਸਾਰੇ ਕੇਂਦਰ ਨੇ ਸਾਰੇ ਸੂਬਿਆਂ ਦੀ ਕਲੀਨ ਐਨਰਜੀ ਯਾਨੀ ਕਿ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਾਫ਼ ਸੁਥਰੀ ਊਰਜਾ ਦੀ ਖਰੀਦ ਦਰ ਵਧਾ ਕੇ ਆਉਂਦੇ 8 ਵਰ੍ਹਿਆਂ ਦਾ ਟੀਚਾ ਤੈਅ ਕਰ ਦਿੱਤਾ ਹੈ। ਹੁਣ ਪੰਜਾਬ ਨੂੰ ਵੀ ਵਰ੍ਹਾ 2022-23 ਦੇ ਵਿੱਚ ਬਿਜਲੀ ਦੀ ਕੁੱਲ ਖਪਤ ਦੀ 24.61% ਬਿਜਲੀ ਕਲੀਨ ਐਨਰਜੀ ਦੇ ਸਰੋਤਾਂ ਤੋਂ ਵਰਤਣੀ ਪਊਗੀ। ਬਿਜਲੀ ਮਹਿਕਮੇ ਨੇ 2029-30 ਤੱਕ ਦੇ ਟੀਚੇ ਤੈਅ ਕੀਤੇ ਨੇ। ਪੰਜਾਬ ਨੂੰ ਵਰ੍ਹਾ 29-30 ਤੱਕ 2029-30 ਤੱਕ 43% ਕਲੀਨ ਐਨਰਜੀ ਇਹਨਾਂ ਸਰੋਤਾਂ ਤੋਂ ਲੈਣੀ ਲਾਜ਼ਮੀ ਹੋਗੀ, ਜਦਕਿ ਪੰਜਾਬ ਨੇ ਖੁਦ 25-25 ਵਰ੍ਹਿਆਂ ਦੇ ਬਿਜਲੀ ਸਮਝੌਤੇ ਪ੍ਰਾਈਵੇਟ ਥਰਮਲਾਂ ਦੇ ਨਾਲ ਕੀਤੇ ਹੋਏ ਨੇ। ਕੇਂਦਰ ਦੀ ਇਹ ਹਦਾਇਤ ਹੈ ਕਿ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਕਲੀਨ ਐਨਰਜੀ ਦੇ ਸਰੋਤਾਂ ਤੋਂ ਲਈ ਜਾਣ ਵਾਲੀ ਬਿਜਲੀ ਦੀ ਖਰੀਦ ਦਰ ਵਧਾ ਤਾਂ ਸਕਦਾ ਹੈ ਪਰ ਘਟਾ ਨਹੀਂ ਸਕਦਾ। ਕਈ ਵਿਸ਼ਲੇਸ਼ਕ ਇਸ ਨੂੰ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲ ਦੱਸ ਰਹੇ ਨੇ। ਕੇਂਦਰ ਸਰਕਾਰ ਮੁਤਾਬਕ ਜੇ ਕੋਈ ਸੂਬਾ ਕਲੀਨ ਐਨਰਜੀ ਦੇ ਸਰੋਤਾਂ ਤੋਂ ਬਿਜਲੀ ਨਹੀਂ ਖਰੀਦ ਕਰਦਾ ਤਾਂ ਉਸ ਨੂੰ ਬਦਲੇ ਦੇ ਵਿੱਚ ਬਿਨਾਂ ਸਰੋਤਾਂ ਵਾਲੀਆਂ ਕੰਪਨੀਆਂ ਤੋਂ ਉਸੇ ਦਰ ਦੇ ਵਿੱਚ ਸਰਟੀਫਿਕੇਟ ਲੈਣੇ ਪੈਣਗੇ, ਜਿਨ੍ਹਾਂ ਦਾ ਮੁੱਲ ਉਤਾਰਨਾ ਪਊਗਾ। ਇਸ ਦਾ ਮਤਲਬ ਇਹ ਹੈ ਕਿ ਬਿਨਾਂ ਬਿਜਲੀ ਖਰੀਦਿਆਂ ਵੀ ਇਕੱਲੇ ਸਰਟੀਫਿਕੇਟ ਖਰੀਦਣ ਦੇ ਪੈਸੇ ਵੀ ਦੇਣੇ ਪੈਣਗੇ। ਕੇਂਦਰ ਬਿਜਲੀ ਮੰਤਰਾਲਾ ਸਿਰਫ ਸੂਬਿਆਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਨੂੰ ਕਲੀਨ ਐਨਰਜੀ ਦੀ ਵਰਤੋਂ ਬਾਰੇ ਗਾਈਡਲਾਈਨਸ ਤਾਂ ਜਾਰੀ ਕਰ ਸਕਦਾ ਸੀ, ਪਰ ਕੇਂਦਰ ਨੇ ਇਹਨਾਂ ਹੁਕਮਾਂ ਦੇ ਵਿੱਚ ਸੂਬਾਈ ਰੈਗੂਲੇਟਰੀ ਕਮਿਸ਼ਨਾਂ ਦੇ ਹੱਥ ਬੰਨ੍ਹ ਦਿੱਤੇ ਨੇ। ਸੁਣਿਆ ਤੁਸੀਂ ਇਹਦੇ ਵਿੱਚ 4-5 ਲਾਈਨਾਂ ਗੌਰ ਕਰਨ ਵਾਲੀਆਂ। ਇੱਕ ਤਾਂ ਕੇਂਦਰੀ ਜਿਹੜਾ ਬਿਜਲੀ ਮਹਿਕਮਾ ਹੈ ਉਹ ਸੂਬਿਆਂ ਦੇ ਜਿਹੜੇ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ ਉਹਨਾਂ ਨੂੰ ਹੁਕਮ ਨਹੀਂ ਜਾਰੀ ਕਰ ਸਕਦਾ, ਗਾਈਡਲਾਈਨ ਜਾਰੀ ਕਰ ਸਕਦਾ, ਪਰ ਇੱਥੇ ਹੁਕਮ ਜਾਰੀ ਹੋਏ ਨੇ। ਦੂਜਾ ਇਹ ਹੈ ਕਿ ਰਾਜਾਂ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਵਾ। ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਵਾ ਕਿ ਖੇਤੀ ਕਾਨੂੰਨ ਵਾਪਸ ਹੋ ਗਏ, ਹੁਣ ਸ਼ਾਇਦ ਕੇਂਦਰ ਸਰਕਾਰ ਜਿਹੜੀ ਆ ਉਹ ਰੁਕ ਜੂਗੀ, ਤਾਂ ਇਹ ਰਾਜਾਂ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਵਿਸ਼ਲੇਸ਼ਕਾਂ ਨੇ ਦੱਸਿਆ, ਮਾਹਰਾਂ ਨੇ ਦੱਸਿਆ। ਦੂਜਾ ਇਹ ਹੈ ਕਿ ਪਹਿਲਾਂ ਹੀ ਪੰਜਾਬ ਕਰਜ਼ੇ ਦਾ ਝੰਬਿਆ ਪਿਆ ਵਾ। ਪੰਜਾਬ ਨੂੰ ਜੇਕਰ ਇਸ ਤਰ੍ਹਾਂ ਦੇ ਨਾਲ ਸਰਟੀਫਿਕੇਟ ਲੈਣ ਲਈ ਵੀ ਪੈਸੇ ਜਾਰੀ ਕਰਨੇ ਪਏ, ਦੂਜੇ ਪਾਸੇ ਅਸੀਂ 25-25 ਸਾਲ ਜਿਹੜੇ ਥਰਮਲਾਂ ਨੂੰ ਪੈਸੇ ਦੇਣੇ ਆ। ਸੋ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਮੋਦੀ ਸਰਕਾਰ ਦੇ ਜਿਹੜੇ ਮਨਸ਼ੇ ਨੇ ਉਹ ਬੜੇ ਨਾਪਾਕ ਨੇ, ਯਾਨੀ ਕਿ ਪੰਜਾਬ ਨੂੰ ਲੈ ਕੇ ਜਾਂ ਹੋਰ ਸੂਬਿਆਂ ਨੂੰ ਲੈ ਕੇ। ਫੈਡਰਲਿਜ਼ਮ ਦੇ ਸੰਘੀ ਢਾਂਚੇ ਦੇ ਮਸਲੇ ਤੇ ਮੋਦੀ ਸਰਕਾਰ ਹਮੇਸ਼ਾ ਘਿਰਦੀ ਰਹੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਉਹਨੇ ਇੱਕ ਵਾਰੀ ਖੇਤੀ ਕਾਨੂੰਨ ਕਹਿਣ ਨੂੰ ਤਾਂ ਵਾਪਸ ਲੈ ਲਏ ਆ, ਪਰ ਬਾਵਜੂਦ ਇਸ ਦੇ
ਹੋਰ ਕਈ ਤਰੀਕਿਆਂ ਦੇ ਜ਼ਰੀਏ ਕਦੇ ਪੰਜਾਬ ਦਾ ਚੰਡੀਗੜ੍ਹ ਦਾ ਮਸਲਾ ਵਾ, ਕਦੇ SYL ਦਾ ਮਸਲਾ ਛਿੜ ਜਾਂਦਾ, ਕਦੇ ਹੋਰ ਮਸਲੇ ਛਿੜ ਜਾਂਦੇ ਆ, ਕਦੇ ਵਿਧਾਨ ਸਭਾ ਦਾ ਰੌਲਾ ਪੈ ਜਾਂਦਾ। ਸੋ ਇਹਨਾਂ ਤਰੀਕਿਆਂ ਤੋਂ ਪਤਾ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਆ ਉਹਦੀ ਮਨਸ਼ਾ ਪੰਜਾਬ ਨੂੰ ਲੈ ਕੇ ਕੋਈ ਬਾਹਲੀ ਚੰਗੀ ਨਹੀਂ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਪੰਜਾਬ ਦੇ ਆਪਦੇ ਜਿਹੜੇ ਹਾਈਡਲ ਪ੍ਰੋਜੈਕਟ ਆ 2019 ਤੋਂ ਪਹਿਲਾਂ ਦੇ ਆ, ਤੇ ਹਾਈਡਲ ਪਾਵਰ ਪ੍ਰੋਜੈਕਟ ਤੋਂ ਮਗਰੋਂ ਬਿਜਲੀ ਪ੍ਰਾਈਵੇਟ ਕੰਪਨੀਆਂ ਨੇ ਲਗਾਏ ਆ। ਮਾਹਰਾਂ ਦੇ ਮੁਤਾਬਕ ਪ੍ਰਾਈਵੇਟ ਕੰਪਨੀਆਂ ਦੇ ਹਾਈਡਲ ਪ੍ਰੋਜੈਕਟਾਂ ਤੇ ਵਿੰਡ ਪਾਵਰ ਪ੍ਰੋਜੈਕਟਾਂ ਦੀ ਬਿਜਲੀ ਮਹਿੰਗੀ ਪੈਂਦੀ ਹੈ, ਪਰ ਸੂਬਾ ਸਰਕਾਰ ਨੂੰ ਨਵੇਂ ਹੁਕਮਾਂ ਦੇ ਮੁਤਾਬਕ ਇਹ ਬਿਜਲੀ ਖਰੀਦਣੀ ਪਊਗੀ। ਪੰਜਾਬੀ ਟ੍ਰਿਬਿਊਨ ਨੇ ਇਸ ਬਾਬਤ ਬੜੀ ਵਿਸਥਾਰਪੂਰਵਕ ਰਿਪੋਰਟ ਲਾਈ ਆ, ਔਰ ਬੜੀ ਡਿਟੇਲਡ ਰਿਪੋਰਟ ਉਹਦੇ 'ਚ ਤੁਹਾਨੂੰ ਮਿਲ ਜੂਗੀ। ਇੱਥੋਂ ਪਤਾ ਲੱਗਦਾ ਕਿ ਮੋਦੀ ਸਾਹਿਬ ਦੇ ਸਿਰ, ਉਹਨਾਂ ਦੀ ਸਰਕਾਰ ਦੇ ਸਿਰ ਸੱਤਾ ਦਾ ਜਿਹੜਾ ਹੰਕਾਰ ਆ ਉਹ ਕਿੰਨਾ ਸਿਰ ਚੜ੍ਹ ਕੇ ਬੋਲਦਾ। ਦੂਜੀ ਗੱਲ ਇਹ ਕਿ ਪੰਜਾਬ ਦੇ ਜਿਹੜੇ ਭਾਜਪਾਈ ਆ, ਘੱਟੋ ਘੱਟ ਉਹਨਾਂ ਨੂੰ ਸੂਬੇ ਲਈ ਤਾਂ ਬੋਲਣਾ ਚਾਹੀਦਾ। ਕਦੇ ਨਹੀਂ ਬੋਲੇ ਇਹ। ਇਹਨਾਂ ਨੇ ਹਮੇਸ਼ਾ ਖੇਤੀ ਕਾਨੂੰਨਾਂ ਦੀ ਗੱਲ ਕਰ ਲਓ, ਨੋਟਬੰਦੀ ਦੀ ਗੱਲ ਕਰ ਲਓ, GST ਦੀ ਗੱਲ ਕਰ ਲਓ, ਇਹਨਾਂ ਨੇ ਹਮੇਸ਼ਾ ਪਾਰਟੀ ਲਾਈਨ ਟੋਕ ਕੀਤੀ ਹੈ, ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਸੋ ਅੱਜ ਦੀ ਰਿਪੋਰਟ ਦਾ ਮੰਤਵ ਤੁਹਾਨੂੰ ਕੇਂਦਰ ਸਰਕਾਰ ਦੇ ਜਿਹੜੇ ਮਨਸੂਬੇ ਨੇ ਉਹ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਬਿਜਲੀ ਖਰੀਦਣੀ ਪਊਗੀ। ਹੁਣ ਪੰਜਾਬ ਦੇ ਵਿੱਚ ਨਾ ਤਾਂ ਕੋਈ ਪਹਾੜ ਹੈ, ਨਾ ਸਮੁੰਦਰ ਹੈ। ਇਸ ਤਰ੍ਹਾਂ ਵਿੰਡ ਪਾਵਰ ਪ੍ਰੋਜੈਕਟ ਸੂਬੇ ਦੇ ਵਿੱਚ ਲੱਗਣੇ ਸੰਭਵ ਹੀ ਨਹੀਂ। ਸੋ ਕੇਂਦਰੀ ਮਹਿਕਮੇ ਨੇ ਭੂਗੋਲਿਕ ਹਾਲਾਤਾਂ ਤੇ ਲੋੜਾਂ ਨੂੰ ਦੇਖੇ ਬਿਨਾਂ ਇੱਕੋ ਰੱਸੇ ਸਾਰੇ ਸੂਬਿਆਂ ਨੂੰ ਬੰਨ੍ਹ ਦਿੱਤਾ ਹੈ। ਸਾਨੂੰ ਉਡੀਕ ਹੈ ਪੰਜਾਬ ਦੇ ਪਾਵਰ ਮਿਨਿਸਟਰ ਜਾਂ ਪੰਜਾਬ ਸਰਕਾਰ, ਜਦੋਂ ਤੱਕ ਇਹ ਰਿਪੋਰਟ ਕੀਤੀ ਉਦੋਂ ਤੱਕ ਮੀਡੀਆ, ਉਹਨਾਂ ਦੇ ਜਿਹੜੇ ਮੀਡੀਆ ਜਿਹੜੇ ਹੈਂਡਲ ਨੇ ਫੇਸਬੁੱਕ, ਉਹ ਚੈੱਕ ਕੀਤੇ ਜਾਂ ਕੋਈ ਹੋਰ ਚੈੱਕ ਕੀਤੀਆਂ, ਉਹਨਾਂ ਦੀ ਕੋਈ ਬਾਈਟ ਨਹੀਂ ਇਸ ਬਾਬਤ। ਸੋ ਉਹਨਾਂ ਨੂੰ ਜਾਗਣਾ ਚਾਹੀਦਾ ਆਪਣੀ ਨੀਂਦ ਤੋਂ, ਤੇ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਰਾਜਾਂ ਨੂੰ ਲੈ ਕੇ, ਇੱਕ ਅੜੀਅਲ ਰੁੱਖ ਹੈ ਜਿਹੜਾ ਹੰਕਾਰੀ ਰਵੱਈਆ, ਇਹ ਕੇਂਦਰ ਸਰਕਾਰ ਨੂੰ ਛੱਡ ਦੇਣਾ ਚਾਹੀਦਾ।